ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ ਜੀ ਡਾਕਟਰ ਸਾਹਿਬ ਅੱਜ ਆਪਾਂ ਆਪਣੇ ਜੋ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਪਹਿਲੇ ਤੇ ਦੂਸਰੇ ਸੈਗਮੈਂਟ ਤੇ ਉਹ ਲੈਂਦੇ ਆ ਸਾਡੇ ਕੋਲ ਪਹਿਲੇ ਸੈਗਮੈਂਟ ਤੇ 25 ਦੇ ਕਰੀਬ ਸਾਡੇ ਵੀਰ ਭੈਣਾਂ ਦੇ ਮੈਸੇਜ ਨੇ ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਕਸ਼ਮੀਰ ਵਿਰਕ ਜੀ ਦਾ। ਇਹ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਨਾਲ ਹੀ ਖਾਲਸਾ ਜ਼ਿੰਦਾਬਾਦ ਦੇ ਨਾਰੇ ਲਗਾਉਂਦੇ ਨੇ ਜੀ ਜ਼ਿੰਦਾਬਾਦ 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 ਜੀ। ਇੰਜੀਨੀਅਰ ਮੁਹੰਮਦ ਬਿਲਾਲ ਸਾਹਿਬ ਲਿਖਦੇ ਨੇ ਯੈਸ ਡਾਕਟਰ ਮਨਜੀਤ ਸਿੰਘ ਜੀ you are right our gold reserve is water and agriculture India is just milking this strength from Punjab and feeding other non-Punjab areas that is against the rights of Punjab people even this is against the interests of Punjab people interests of Punjab जी people अगला फिर उन्होंने मैसेज आ गया है लिखते हैं डियर डॉक्टर साहब इट्स ए वेरी इंपॉर्टेंट टॉपिक ट्रीज आर वाइटल for our climate change is a major issue in both of Punjab regions across the borders nowadays in Pakistani side of Punjab a lot of campaigns have launched to grow trees for countering climate change it should be taken seriously and trees should be grown on urgent basis for the prosperity of our own people जी ਨਹੀਂ ਬਿਲਕੁਲ ਤੁਸੀਂ ਠੀਕ ਫਰਮਾਇਆ ਬਲਾਲ ਸਾਹਿਬ। ਪਹਿਲਾਂ ਤਾਂ ਸ਼ੁਕਰੀਆ ਤੁਸੀਂ ਸਾਨੂੰ ਯਾਦ ਕਰਦੇ ਹੋ ਐਪਰੀਸ਼ੀਏਟ ਕਰਦੇ ਹੋ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਜਿਹੜੀ ਸਾਡੇ ਲੋਕਾਂ ਦੀ ਅਵੇਅਰਨੈਸ ਹੈ ਜਾਗਰੂਕਤਾ ਹੈ ਬੜੀ ਇੰਪੋਰਟੈਂਟ ਹੈ। ਅਦਰਵਾਈਜ਼ ਅਸੀਂ ਉਸ ਮੂਰਖ ਵਾਂਗ ਬਣ ਚੁੱਕੇ ਹਾਂ ਕਿ ਜਿਹੜਾ ਜਿਸ ਟਾਹਣ ਦੇ ਉੱਤੇ ਬੈਠਾ ਦਰਖਤ ਦੇ ਉਹਨੂੰ ਹੀ ਵੱਢ ਰਿਹਾ ਇਹ ਬਿਨਾਂ ਰਿਅਲਾਈਜ਼ ਕੀਤਿਆਂ ਕਿ ਉਹਨੇ ਡਿੱਗਣਾ। ਸੋ ਅਲਟੀਮੇਟਲੀ ਜੇ ਪੰਜਾਬ ਦਾ ਪਾਣੀ ਪੰਜਾਬ ਦੀ ਗ੍ਰੀਨਰੀ ਪੰਜਾਬ ਦਾ ਕਲਾਈਮੇਟ ਜਿਹੜਾ ਕੁਦਰਤ ਨੇ ਜੇ ਇਸ ਨੂੰ ਮਾਲਾਮਾਲ ਕੀਤਾ ਸੀ ਹਰ ਗੁਣ ਦੇ ਨਾਲ ਇਸ ਦੀ ਇਹਨੂੰ ਅਸੀਂ ਲੌਂਗ ਟਰਮ ਔਰ ਗੁਰੂ ਸਾਹਿਬ ਨੇ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਔਰ ਇਹ ਪੌਣ ਪਾਣੀ ਔਰ ਇਹ ਸਾਰੇ ਦੀ ਜਿਹੜੀ ਧਰਤੀ ਹੈ ਔਰ ਇਸ ਦਾ ਇੱਕ ਬੈਲੈਂਸ ਹੈ ਕੁਦਰਤ ਨੇ ਰੱਖਿਆ ਹੋਇਆ। ਸੋ ਜ਼ਾਹਰ ਹੈ ਕਿ ਵੀ ਅਸੀਂ ਇਸ ਤੋਂ ਅਵੇਸਲੇ ਪਰ ਜਿਹੜਾ ਵੀ ਜਿਸ ਲੈਵਲ ਤੇ ਵੀ ਹੁਣ ਥੋੜੀ ਬਹੁਤ ਜਾਗਰੂਕਤਾ ਪੈਦਾ ਹੋ ਰਹੀ ਹੈ ਇਹ ਇੱਕ ਪੋਜ਼ਿਟਿਵ ਹੈ ਜਿਸ ਚੋਂ ਅਸੀਂ ਕੁਛ ਨਾ ਕੁਛ ਹੋਪਫੁਲੀ ਪੋਜ਼ਿਟਿਵ ਦੇਖ ਸਕਦੇ। ਸਾਡੇ ਕੋਲ ਦੂਸਰੇ ਸੈਗਮੈਂਟ ਤੇ ਸਾਡੇ ਕੋਲ ਮੈਸੇਜ ਆਇਆ ਚਾਈ ਲੋਪੀ ਜਿਹਦਾ ਇਹ ਲਿਖਦੇ ਨੇ ਡਾਕਟਰ ਸਾਹਿਬ ਇੱਕ ਹਫ਼ਤੇ ਵਿੱਚ ਬਾਹਰ ਨਿਕਲ ਜਾਣਾ ਉਹਨੇ ਕੁਝ ਨਹੀਂ ਹੋਣਾ ਉਸ ਨੂੰ ਮੇਰੇ ਖਿਆਲ ਉਹਨਾਂ ਨੇ ਜੋ ਗ੍ਰਿਫਤਾਰ ਨਹੀਂ ਕੀਤਾ ਹੈਗਾ ਉਹਨਾਂ ਦਾ ਜੋ ਹੈਗਾ ਹੈ ਕਿ ਮਤਲਬ ਉਹਨਾਂ 10 ਸਾਲ ਦੀ ਜਿਹੜੀ ਸਜ਼ਾ ਹੋਈ ਹੈ ਤੇ ਉਹਨੇ ਨਿਕਲ ਜਾਣਾ। ਆਈ ਥਿੰਕ ਦੈਟਸ ਆਲ ਆਈ ਡੋਨਟ ਹੈਵ ਨੋ ਮੋਰ ਮੈਸੇਜ ਸੋ ਆਪਾਂ ਈਮੇਲ ਲੈ ਲੈਣੀ ਅੱਜ। ਸਾਡੇ ਕੋਲ ਅਮਨਦੀਪ ਸਿੰਘ ਢਿੱਲੋਂ ਜੀ ਲਿਖਦੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਆਪ ਜੀ ਦਾ ਧਿਆਨ ਪਿਛਲੇ ਦਿਨ ਜੋ ਕੈਨੇਡਾ ਵਿੱਚ ਕੀ ਨਾਮ ਹੈ ਇਹਨਾਂ ਦਾ ਅਮਨਦੀਪ ਸਿੰਘ ਢਿੱਲੋਂ ਇਹ ਲਿਖਦੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਆਪ ਜੀ ਦਾ ਧਿਆਨ ਪਿਛਲੇ ਦਿਨ ਕੈਨੇਡਾ 'ਚ ਵਾਪਰੀਆਂ ਘਟਨਾਵਾਂ ਸਟੂਡੈਂਟਸ ਐਂਡ ਸਿਟੀਜ਼ਨ ਵੱਲ ਦਿਵਾਉਣਾ ਚਾਹੁੰਦਾ ਕਿਤੇ ਇਹ ਏਜੰਸੀਆਂ ਦੀ ਚਾਲਤਾ ਨਹੀਂ ਸਿੱਖ ਫਰੀडम ਜੋ ਮੂਵਮੈਂਟ ਨੂੰ ਘੱਟ ਕਰਨ ਦੀ ਇਸ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਜੀ ਡਾਕਟਰ ਸਾਹਿਬ। ਪਹਿਲਾਂ ਤਾਂ ਵੀਰ ਅਮਨਦੀਪ ਸਿੰਘ ਜੀ ਤੁਹਾਡਾ ਸ਼ੁਕਰੀਆ ਤੁਹਾਡਾ ਇਹ ਮੈਸੇਜ ਕੁਝ ਦਿਨ ਪਹਿਲਾਂ ਦਾ ਹੈ ਅਸੀਂ ਇਸ ਇਸ਼ੂ ਨੂੰ ਟੱਚ ਬੇਸ ਵੀ ਕੀਤਾ ਸੀ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਏਜੰਸੀਆਂ ਦੀ ਖੇਡ ਦੇਖਣੀ ਹੋਏ ਤੇ ਉਹ ਨਾ ਵੀ ਕ੍ਰੀਏਟ ਕਰਨ ਜਿੱਥੇ ਉਹਨਾਂ ਨੂੰ ਲੱਗਦਾ ਵੀ ਪੋਟੈਂਸ਼ੀਅਲ ਹੈ ਜਾਂ ਅਸੀਂ ਆਪਣੀ ਮੂਰਖਤਾ ਜਾਂ ਗਿਆਨਤਾ ਨਾਲ ਕੁਝ ਕਰਦੇ ਹਾਂ ਜੀ ਉਹ ਨਾ ਵੀ ਇਨਵੋਲਵ ਹੋਏ ਹੁਣ ਫਿਰ ਵੀ ਅਸੀਂ ਉਹਨਾਂ ਦੇ ਹੱਥਾਂ 'ਚ ਹੀ ਖੇਡ ਰਹੇ ਹੁੰਦੇ ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਦੇ ਮਾਮਲੇ 'ਚ ਜਿਵੇਂ ਅੱਜ ਹੀ ਇਹ ਦੱਸਿਆ ਜਾ ਰਿਹਾ ਸੀ ਵੀ ਆਲਰੇਡੀ ਟੋਰਾਂਟੋ ਔਰ ਵੈਨਕੂਵਰ ਦੇ ਜਿੰਨੇ ਕਾਲਜਿਸ ਦੂਜੇ ਤੀਜੇ ਨੇ ਫੁੱਲ ਹੋਏ ਨੇ ਨਵੇਂ ਸੈਸ਼ਨ ਦੇ ਲਈ ਔਰ ਜ਼ਾਹਰ ਹੈ ਕਿ ਵੀ ਕੈਨੇਡਾ ਨੇ ਥੋੜਾ ਸਟੂਡੈਂਟਸ ਦੇ ਲਈ ਇਹਨੂੰ ਈਜ਼ ਕੀਤਾ। ਇਸ ਤੋਂ ਪਹਿਲੀਆਂ ਸਰਕਾਰਾਂ ਵੇਲੇ ਵੀ ਥੋੜੀ ਪਾਲਿਸੀ ਕਿਉਂਕਿ ਆਪਣੇ ਬੰਦੇ ਪੋਲੀਟੀਕਲ ਸਿਸਟਮ 'ਚ ਸੀ ਲੇਕਿਨ ਉਹਦਾ ਜਿਹੜਾ ਲੈਸ਼ਬੈਕ ਇਹ ਹੋ ਰਿਹਾ ਹੈ ਕਿ ਬਹੁਤ ਸਾਰੇ ਜਿਹੜੇ ਨੇ ਉਹ ਇੱਥੇ ਪੜ੍ਹਨ ਤਾਂ ਆਉਂਦੇ ਨਹੀਂ ਹਾਂਜੀ ਉਹਨਾਂ ਨੇ ਤਾਂ ਹੁੰਦਾ ਵੀ ਆਈਲੈਟਸ ਕੀ ਕਰ ਲਿਆ ਦੂਜਾ ਕਰ ਲਿਆ ਉਹ ਦੇਖਦੇ ਨੇ ਕਿ ਵੀ ਅਸੀਂ ਪੱਕੇ ਕਿਵੇਂ ਹੋਣਾ ਔਰ ਪੈਸੇ ਕਿਵੇਂ ਜੇ ਹੁਣ ਹੈ ਘਰ ਵਾਲੇ ਤਾਂ ਵਿਚਾਰੇ ਜਿੰਨੇ ਹੁੰਦੇ ਨੇ ਏਜੰਟਾਂ ਨੂੰ ਟਿਕਟਾਂ ਦੇ ਦੂ ਕੇ ਚਾੜ ਦਿੰਦੇ ਨੇ ਕਿ ਵੀ ਆਪਣੀ ਕਮਾਈ ਆਪ ਕਰਨਗੇ। ਹੁਣ ਉੱਥੇ ਕਿੰਨੀ ਕੁ ਕਮਾਈ ਹੈ ਕਿੰਨੇ ਕੁ ਸਟੋਰਾਂ ਤੇ ਕੰਮ ਕਰ ਲੈਣਗੇ ਕਿੰਨੇ ਕੁ ਦੂਜਿਆਂ ਤੇ ਹੋਣਗੇ ਫਿਰ ਸਭ ਤੋਂ ਵੱਡੀ ਰਹਿਣ ਦੀ ਸਮੱਸਿਆ ਜੇ ਹੁਣ 50,000 ਸਟੂਡੈਂਟ ਇੱਕ ਏਰੀਆ ਦੇ ਵਿੱਚ ਬੈਠਾ ਇੱਕ ਸਟੇਟ ਦੇ ਵਿੱਚ ਕਿੰਨੇ ਗੋਰਿਆਂ ਜਾਂ ਦੂਜਿਆਂ ਨੇ ਤਾਂ ਵੈਸੇ ਹੀ ਨਹੀਂ ਹੈ ਸਾਡੇ
ਸਾਡੇ ਲੋਕ ਜਿਹੜੇ ਨੇ ਉਹ ਲੀਗਲ ਵੀ ਕਰਦੇ ਨੇ, ਜੇ ਬੇਸਮੈਂਟ 'ਚ ਰੱਖ ਲਿਆ, ਦੂਜਾ ਕਰ ਲਿਆ, ਉਹਨਾਂ 'ਚ ਵੀ ਕਿਤੇ ਨਾ ਕਿਤੇ ਗਰੀਡ ਹੈ ਵੀ ਤੁਸੀਂ ਇਹ ਭੁੱਲ ਜਾਂਦੇ ਹੋ ਵੀ ਤੁਹਾਡੇ ਹੀ ਬੱਚੇ ਨੇ ਥੋੜਾ ਬਹੁਤ ਉਹਨਾਂ ਨੂੰ। ਤੇ ਉਹਨਾਂ 'ਚ ਵੀ ਕਿਉਂਕਿ ਪੰਜਾਬ ਦੀਆਂ ਇਸ ਕਿਸਮ ਦੀਆਂ ਆਦਤਾਂ ਜੋ ਅਸੀਂ ਜਿਸ ਕਿਸਮ ਦੀ ਜਵਾਨੀ ਛੱਡ ਆਏ ਸੀ, ਹੁਣ ਤੋਂ ਅਗਲੀ ਤਾਂ ਉਹ ਤਾਂ ਬਿਲਕੁਲ ਉਹਦੇ ਉਲਟ ਹੈ ਜੀ। ਉਹ ਸਾਰਾ ਹੀ ਇੱਕ ਕਿਸਮ ਦਾ ਹੋਰ ਕਲਚਰ ਔਰ ਮਤਲਬ ਉਸ ਸਾਰੇ ਦਾ ਨਤੀਜਾ ਹੈ। ਪਰ ਕੁੱਲ ਮਿਲਾ ਕੇ ਜੇ ਇਸ ਸਿਚੁਏਸ਼ਨ ਨੂੰ ਔਰ ਅਸੀਂ ਜਿਹੜੇ ਸਾਡੇ ਵੈਲਵਿਸ਼ਰ ਨੇ ਉੱਥੇ ਜਾਂ ਸਾਡੇ ਥੋੜੇ ਬਹੁਤ ਨਾਲ ਕੰਮ ਕਰਨ ਵਾਲੇ ਨੇ, ਮੈਂ ਉਹਨਾਂ ਨੂੰ ਵੀ ਕਿਹਾ, ਮੈਂ ਕਿਹਾ ਵੀ ਇਹ ਜਿਹੜਾ ਸਾਰਾ ਮੁੱਦਾ ਹੈ ਅਜੇ ਤਾਂ ਮਾੜੀ ਮੋਟੀ ਬਹਿਸ ਮੁਸਾਇਸਾ ਜਾਂ ਸੋਸ਼ਲ ਮੀਡੀਆ ਤੇ ਹੋਇਆ ਹੈ, ਇਹ ਜਿਹੜਾ ਹੈ ਦਿਸ ਜਿਹਨੂੰ ਕਹਿੰਦੇ ਹੁੰਦੇ ਨੇ ਸਿਟਿੰਗ ਔਨ ਏ ਵੋਲਕੈਨੋ, ਕਿ ਵੀ ਇਹ ਉਸ ਜਵਾਲਾਮੁਖੀ ਦੇ ਉੱਤੇ ਬੈਠੇ ਗੱਲ ਹੈ। ਇਹ ਬੜੀ ਸੀਰੀਅਸ ਸਮੱਸਿਆ ਵੱਲ ਇਸ਼ਾਰਾ ਕਰ ਰਿਹਾ ਔਰ ਇਹਨੂੰ ਹੈਂਡਲ ਕਰਨ ਦੀ ਲੋੜ ਹੈ। ਤੁਹਾਡਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਸਾਨੂੰ ਪ੍ਰਵਿੰਦਰ ਸਿੰਘ ਜੀ ਲਿਖਦੇ ਨੇ ਕਿ ਕਦੇ ਸੋਚਿਆ ਰੈਫਰੈਂਡਮ 2020 ਦਾ ਨਾਮ ਸੁਣ ਕੇ ਹੀ ਭਾਰਤੀ ਮੀਡੀਆ ਜਾਂ ਹੋਰ ਸਾਰੇ ਕੋਲੀ ਚੱਟ ਲੀਡਰ ਸਰਕਾਰਾਂ ਦੇ ਦਲਿਆਂ ਦਾ ਭਾਰਤ ਦੇ ਭਗਤਾਂ ਦਾ ਕਿਉਂ ਦਿਮਾਗ ਖਰਾਬ ਹੋ ਜਾਂਦਾ? ਕਿਉਂਕਿ ਰੈਫਰੈਂਡਮ ਇੱਕ ਕਾਰਗਰ ਤੇ ਸਹੀ ਕਾਨੂੰਨੀ ਤਰੀਕਾ ਮੁਲਕ ਬਣਾਉਣ ਦਾ। ਰੈਫਰੈਂਡਮ ਦੇ ਜ਼ਰੀਏ ਦੁਨੀਆ 'ਚ ਹੋਰ ਵੀ ਕਈ ਮੁਲਕ ਬਣੇ ਨੇ। ਕੈਨੇਡਾ ਨੇ ਵੀ ਆਪਣੇ ਮੁਲਕ 'ਚ ਰੈਫਰੈਂਡਮ ਕਰਵਾਇਆ ਤੇ ਭਾਰਤੀ ਏਜੰਸੀਆਂ ਨੂੰ ਪੱਕਾ ਯਕੀਨ ਆ ਕਿ ਪੰਜਾਬ 'ਚ ਰੈਫਰੈਂਡਮ ਜ਼ਰੂਰ ਕਾਮਯਾਬ ਹੋਊ। 1984 ਤੇ ਉਹ ਤੋਂ ਬਾਅਦ 1990 ਦੇ ਨੇੜੇ ਤੇੜੇ ਜਦੋਂ ਪਹਿਲਾਂ ਸੰਤ ਜੀ ਨੇ ਹਥਿਆਰਬੰਦ ਸੰਘਰਸ਼ ਲੜਿਆ ਤੇ ਉਹ ਤੋਂ ਬਾਅਦ ਖਾੜਕੂ ਸਿੰਘਾਂ ਵੱਲੋਂ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ, ਜੋ ਕੁਝ ਆਪਣਿਆਂ ਦੀ ਗੱਦਾਰੀ ਤੇ ਭਾਰਤੀ ਸਰਕਾਰਾਂ ਦੀਆਂ ਚਾਲਾਂ ਕਰਕੇ ਫੇਲ ਹੋਇਆ। ਉਸ ਤੋਂ ਬਾਅਦ ਆਪਣੇ ਲੋਕ ਥੋੜੇ ਬਹੁਤੇ ਢਿੱਲੇ ਪੈ ਗਏ, ਨਾ ਕੋਈ ਚੰਗਾ ਆਗੂ ਮਿਲਿਆ ਤੇ ਨਾ ਕੋਈ ਵਿਉਂਤਬੰਦੀ ਸੀ ਖਾਲਿਸਤਾਨ ਲਈ। ਬਸ ਸਮੇਂ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲੱਗਦੇ ਰਹਿੰਦੇ ਸੀ। ਸਰਕਾਰਾਂ ਵੀ ਨਿਸ਼ਚਿੰਤ ਸੀ ਕਿ ਇਹ ਸੋਚ ਕੇ ਕਿ ਇਹ ਐਵੇਂ ਹੀ ਨਾਰੇ ਲਾ ਕੇ ਧੂੜ 'ਚ ਟੱਟੂ ਪੰਜਾਈ ਜਾਂਦੇ ਆ, ਐਦਾਂ ਨਾਰਿਆਂ ਨਾਲ ਥੋੜੀ ਕੁਝ ਹੋਣਾ। ਤੁਸੀਂ ਐਸੇ ਮਹੀਨੇ 6 ਜੂਨ ਨੂੰ ਵੇਖਿਆ ਹੀ ਹੋਣਾ, ਜਦੋਂ ਜੂਨ 1984 ਦੇ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਸੰਗਤਾਂ ਰੋਸ ਮਾਰਚ ਕੱਢ ਰਹੀਆਂ ਸੀ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਲਗਾ ਰਹੀਆਂ ਸੀ। ਪਰ ਜਦੋਂ ਸੰਗਤਾਂ ਦੇ ਵਿੱਚ ਦੋ ਵੀਰ ਰੈਫਰੈਂਡਮ 2020 ਦੀਆਂ ਟੀ-ਸ਼ਰਟਸ ਪਾ ਕੇ ਆਏ ਤੇ ਉਸ ਵੇਲੇ ਟਾਸਕ ਫੋਰਸ ਦੇ ਬੰਦਿਆਂ ਨੇ ਉਹਨਾਂ ਸਿੰਘਾਂ ਨੂੰ ਫੜ ਲਿਆ, ਕਿਉਂਕਿ ਰੈਫਰੈਂਡਮ ਇੱਕ ਕਾਰਗਰ ਤੇ ਸਹੀ ਕਾਨੂੰਨੀ ਤਰੀਕਾ ਮੁਲਕ ਬਣਾਉਣ ਦਾ। ਇਸੇ ਕਰਕੇ ਭਾਰਤੀ ਏਜੰਸੀਆਂ ਦੀ ਨੀਂਦ ਹਰਾਮ ਹੋਈ ਆ। ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਰੈਫਰੈਂਡਮ ਦੀ ਸਪੋਰਟ ਕਰੋ, ਵੱਧ ਤੋਂ ਵੱਧ ਸਾਥ ਦੇਵੋ। ਆਜ਼ਾਦੀ ਦਾ ਇਹੀ ਹਾਲ ਆ ਜੀ। ਵੀਰ ਪ੍ਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਰੈਫਰੈਂਡਮ 2020 ਦੀ ਲਹਿਰ ਨੇ ਜਿਹੜਾ ਕਿ ਇੱਕ ਸਲੋਗਨ ਦੇ ਤੌਰ ਤੇ ਸ਼ੁਰੂ ਹੋਇਆ ਹੈ, ਪਰ ਇਸ ਵੇਲੇ ਇੱਕ ਲਹਿਰ ਦੇ ਰੂਪ 'ਚ ਹੈ। ਇਹ ਅਵੇਅਰਨੈਸ ਪੈਦਾ ਕੀਤੀ ਕਿ ਜੋ ਅਸੀਂ ਮੰਗਦੇ ਹਾਂ ਖਾਲਿਸਤਾਨ ਦੀ, ਉਹ ਅੰਤਰਰਾਸ਼ਟਰੀ ਕਾਨੂੰਨਾਂ ਦੇ ਮੁਤਾਬਕ ਹੈ, ਉਹ UN ਦੇ ਚਾਰਟਰ ਦੇ ਮੁਤਾਬਕ ਹੈ। ਔਰ ਇਸ ਦੇ ਲਈ ਜਿਵੇਂ ਡੈਡੀਕੇਟਿਡ ਟੀਮ ਦਿਨ ਰਾਤ ਕੰਮ ਕਰਦੀ ਹੈ, ਇਹ ਬੜੀ ਸ਼ਲਾਘਾਯੋਗ ਗੱਲ ਹੈ। ਅੱਜ ਹੀ ਦੁਪਹਿਰੇ ਸਰ ਅਵਤਾਰ ਸਿੰਘ ਪੰਨੂ ਜਿਹੜੇ ਕਿ ਕੋਆਰਡੀਨੇਟਰ ਨੇ 6 ਫॉर ਜਸਟਿਸ ਦੇ, ਉਹਨਾਂ ਦੀ ਕਾਲ ਆਈ। ਮੈਂ ਕਿਹਾ ਜੀ ਕਿੱਥੇ? ਕਹਿੰਦੇ ਜੀ ਪੈਰਿਸ ਤੋਂ ਬੋਲ ਰਹੇ। ਔਰ ਉਹਨਾਂ ਦੇ ਨਾਲ ਸਰ ਸ਼ਿੰਗਾਰਾ ਸਿੰਘ ਮਾਨ ਜਿਹੜੇ ਪ੍ਰਧਾਨ, ਔਰ ਉੱਥੇ ਮੀਟਿੰਗ ਚੱਲ ਰਹੀ ਸੀ ਗੁਰਦੁਆਰਾ ਸਾਹਿਬ ਦੀ ਕਿ ਸਾਰੇ ਯੂਰਪ ਦੇ ਦੇਸ਼ਾਂ ਦੀ ਰੱਖੀ ਹੈ। ਔਰ ਜਿਹੜਾ ਲੰਡਨ ਦੇ ਵਿੱਚ 12 ਅਗਸਤ ਦਾ ਸਮਾਗਮ ਹੈ ਉਸ ਦੇ ਹਵਾਲੇ ਦੇ ਨਾਲ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਹਾਲਾਂ ਕੁਝ ਚੀਜ਼ਾਂ ਜ਼ਰੂਰੀ ਨੇ ਕਿ ਵੀ ਇਹਨਾਂ ਨੂੰ ਜਿਹੜਾ ਹੈ ਉਹ ਜਿੰਨੇ ਵੀ ਅਸੀਂ ਆਲ ਇਨਕਲੂਸਿਵ ਅਪਰੋਚ ਰੱਖੀਏ, ਵੱਧ ਤੋਂ ਵੱਧ ਜਿਹੜੀਆਂ ਈਵਨ ਧਿਰਾਂ ਵੀ ਨੇ ਉਹ ਪੰਜਾਬ 'ਚ ਨੇ, ਬਾਹਰ ਨੇ, ਹਾਲਾਂ ਬਿਟਰਨੈਸ ਹੈ, ਅਸੀਂ ਵੀ ਉਹਨੂੰ ਫੇਸ ਕਰਦੇ ਹਾਂ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਨੌਜਵਾਨਾਂ ਦੇ ਅੰਦਰ ਇਸ ਸਾਰੇ ਲਹਿਰ ਦੇ ਨਾਲ ਇੱਕ ਉਤਸ਼ਾਹ ਬਣਿਆ। ਔਰ ਭਾਰਤ ਦੇ ਵਿੱਚ ਕਿਉਂਕਿ ਜਿਹੜੇ ਜਦੋਂ ਏਜੰਸੀਆਂ ਦੀ ਅਸੀਂ ਗੱਲ ਕਰਦੇ ਹਾਂ, ਉਹ ਹਰ ਉਸ ਚੀਜ਼ ਤੋਂ ਖੌਫਜ਼ਦਾ ਹੁੰਦੀਆਂ ਨੇ ਜਿਹਦੇ ਤੋਂ ਉਹ ਇਹ ਸਮਝਦੀਆਂ ਨੇ ਕਿ ਵੀ ਇਹਨਾਂ ਨਾਲ ਸਿੱਖਾਂ ਨੂੰ ਆਪਣੇ ਗੁਲਾਮ ਹੋਣ ਦਾ ਅਹਿਸਾਸ ਹੋਏਗਾ ਔਰ ਉਹ ਆਜ਼ਾਦੀ ਲਈ ਤੁਰਨਗੇ। ਉਹ ਜੂਨ 84 ਹੋਏ ਜਦੋਂ ਉਸ ਨੂੰ, ਜਾਂ ਨਵੰਬਰ 84 ਹੋਏ, ਭੁੱਲ ਜਾਓ। ਹੁਣ ਭੁਲਾਣਾ ਕਿਉਂ ਚਾਹੁੰਦੇ ਨੇ? ਕਿਉਂ ਭੁੱਲ ਜਾਣ ਸਿੱਖ? ਇਸ ਲਈ ਕਿਉਂਕਿ ਉਹਦੇ ਥੱਲੇ ਫਿਰ ਜਿਹੜਾ ਇਹਨਾਂ ਦਾ ਨੈਰੇਟਿਵ ਹੈ, ਜਿਹੜਾ ਇਹ ਝੂਠ ਇਹਨਾਂ ਨੇ ਆਪਣੀਆਂ ਟੈਕਸਟ ਬੁੱਕਸ ਦੇ ਵਿੱਚ ਔਰ ਲੋਕਾਂ ਦੀ ਸਾਈਕੀ 'ਚ ਬਹੁ ਗਿਣਤੀ ਦੇ ਵਿੱਚ ਭਰਿਆ ਹੋਇਆ, ਉਸ ਦਾ ਅਸਰ ਕਬੂਲਣ। ਸੋ ਇਸੇ ਤਰ੍ਹਾਂ ਜਿਹੜੀਆਂ ਜਥੇਬੰਦੀਆਂ ਬਾਹਰ ਇਥੋਂ ਦੇ ਲਾਜ਼ ਦੇ ਮੁਤਾਬਕ, ਜੇ ਅਸੀਂ ਇਹਨਾਂ ਦੇ ਕਾਨੂੰਨ ਨਾ ਓਬੇ ਕਰਦੇ ਹੋਈਏ, 30 ਸਾਲ ਤੋਂ ਅਸੀਂ ਜਿਹੜਾ ਐਕਟਿਵਿਜ਼ਮ ਕਰ ਰਹੇ ਹਾਂ ਖਾਲਿਸਤਾਨ ਦਾ,
ਸਿੱਖਸ ਫਾਰ ਜਸਟਿਸ ਹੈ, ਦੂਸਰੀਆਂ ਧਿਰਾਂ ਨੇ। ਜੀ ਸੋ ਜੇ ਸਾਨੂੰ ਇੱਥੇ ਫਰੀडम ਦੇ ਨਾਲ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਂਦਾ ਹੈ ਜਾਂ ਮੌਕਾ ਮਿਲਦਾ ਹੈ, ਇਸ ਲਈ ਵੀ ਅਸੀਂ ਇਹਨਾਂ ਕਾਨੂੰਨਾਂ ਦੇ ਜ਼ਦ ਦੇ ਵਿੱਚ ਰਹਿੰਦਿਆਂ ਕੰਮ ਕਰਦੇ। ਇਸੇ ਤਰ੍ਹਾਂ ਸਿੱਖਸ ਫਾਰ ਜਸਟਿਸ ਨੇ ਆਪਣਾ ਕੈਂਪੇਨ ਉਹਦੇ ਆਧਾਰ ਤੇ ਬਣਾਇਆ, ਲੇਕਿਨ ਜਿਵੇਂ ਉਹਨਾਂ ਦੀਆਂ ਏਜੰਸੀਆਂ ਨੇ ਸਿੱਖਸ ਫਾਰ ਜਸਟਿਸ ਨੂੰ ਵੀ ਇੱਕ ਦਹਿਸ਼ਤਗਰਦ ਜਥੇਬੰਦੀ ਵੱਲ ਤੋਰਨ ਦੀ ਕੋਸ਼ਿਸ਼ ਕੀਤੀ। ਜੀ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਉੱਥੇ ਦੇਸ਼ ਧਰੋਹ ਦਾ ਕੇਸ ਰਜਿਸਟਰ ਕੀਤਾ ਹੈ। ਜਿਹੜੇ ਉੱਥੇ ਕੋਈ 2020 ਦੇ ਟੀ-ਸ਼ਰਟ ਪਾ ਲਏ ਜਾਂ ਬਿੱਲ ਬੋਰਡ ਲਾ ਦੇਣ, ਉਹ ਦੇਸ਼ ਧਰੋਹੀ ਨੇ। ਸੋ ਉਹਨਾਂ ਦੇ ਲਈ ਜਿੱਥੇ ਵੀ ਕੋਈ ਸਿੱਖ ਜਾਗਰੂਕ ਹੋ ਕੇ ਆਪਣੀ ਕੌਮੀ ਆਜ਼ਾਦੀ ਦੀ ਗੱਲ ਕਰੇਗਾ, ਉਹ ਉਹਨਾਂ ਦੇ ਕਹਿਰ ਦਾ ਸ਼ਿਕਾਰ ਹੋਏਗਾ। ਸੋ ਵੀਰ ਪਰਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ। ਜੀ ਗੁਰਵਿੰਦਰ ਸਿੰਘ ਬਨੀਪਾਲ ਸਾਂ ਲਿਖਦੇ ਨੇ, ਸੁਨਹਿਰੀ ਦੌਰ ਉਹ ਸੀ ਜਦੋਂ ਸਿੱਖਾਂ ਧਰਮਾਂ ਦੀ ਸ਼ਾਨ ਨੂੰ ਬਚਾਉਣ ਲਈ, ਸਿੱਖ ਧਰਮ ਦੀ ਸ਼ਾਨ ਨੂੰ ਬਚਾਉਣ ਲਈ ਵੱਧ ਚੜ ਕੇ ਸ਼ਹੀਦੀਆਂ ਪਾਈਆਂ। ਮਾਂ ਪਿਓ ਸੀਨਾ ਚੌੜਾ ਕਰਕੇ ਆਪਣੇ ਪੁੱਤਰ ਦੀਆਂ ਸ਼ਹੀਦੀਆਂ ਦੱਸਦੇ ਨੇ। ਕਾਲਾ ਦੌਰ ਅੱਜ ਹੈ ਜਦੋਂ ਪੰਜਾਬ ਦੀ ਜਵਾਨੀ ਰੂੜੀਆਂ ਉੱਤੇ ਤੜਫ ਤੜਫ ਕੇ ਮਾਰੀ ਹੈ। ਅੱਜ ਮਾਂ ਪਿਓ ਮੌਤ ਦਾ ਕਾਰਨ ਵੀ ਦੱਸਣ ਤੋਂ ਡਰਦੇ ਨੇ। ਜੀ ਰਾਜ ਸਾਹਿਬ, ਮੈਂ ਸਮਝਦਾ ਵੀ ਬੜੀ ਸ਼ਾਰਟ ਲਿਖਤ ਦੇ ਵਿੱਚ ਗੁਰਵਿੰਦਰ ਸਿੰਘ ਬੈਣੀਪਾਲ ਹੋਰਾਂ ਨੇ ਜਿੱਥੇ ਸਾਡੀ ਟ੍ਰੈਜਡੀ ਬਿਆਨੀ, ਜੀ ਉੱਥੇ ਸਰਕਾਰ ਦੀ ਨੀਤੀ ਵੀ, ਕਿਉਂਕਿ ਉਹਨਾਂ ਨੇ ਜਦੋਂ ਸਿੱਖ ਮਾਰੇ, ਸਿੱਖ ਨੌਜਵਾਨ ਮਾਰੇ, ਸਿੱਖਾਂ ਦੇ ਵਿੱਚ ਤਾਂ ਗੁਰੂ ਨੇ ਕੁਰਬਾਨੀ ਦਾ, ਸ਼ਹੀਦੀ ਦਾ, ਔਰ ਜਿਵੇਂ ਮੈਂ ਅਕਸਰ ਇਹ ਕਹਿੰਦਾ, ਮੈਂ ਉੱਥੇ ਸੈਚਰਡੇ ਵੀ ਜਿਹੜਾ ਪਿਛਲੇ ਦਿਨਾਂ 'ਚ ਇਹ ਗੱਲ ਕਹੀ ਕਿ ਜਦੋਂ ਤੱਕ ਇੱਕ ਵੀ ਸਿੱਖ ਜਿਉਂਦਾ ਹੈ, ਉਹ ਦੋ ਵੇਲੇ ਦੀ ਅਰਦਾਸ ਆਪਣੇ ਇਤਿਹਾਸ ਨੂੰ ਯਾਦ ਕਰਦਾ ਹੈ, ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦਾ ਹੈ, ਧਰਮ ਲਈ ਕੁਰਬਾਨੀਆਂ। ਇਸ ਲਈ ਸ਼ਹੀਦੀ ਦੀ ਸਾਡੀ ਪ੍ਰੋਗਰਾਮਿੰਗ ਹੈ, ਸਾਨੂੰ ਕੋਈ ਮਾਰ ਕੇ ਸਾਨੂੰ ਨਹੀਂ ਖਤਮ ਕਰ ਸਕਦਾ। ਔਰ ਇਹੀ ਗੱਲ ਜਦੋਂ ਅਸੀਂ ਇਵਨ ਅਫਗਾਨਿਸਤਾਨ ਦੇ ਵਿੱਚ ਮਾਰੇ ਗਏ ਬੇਗੁਨਾਹ ਸਿੱਖਾਂ ਦੀ ਗੱਲ, ਉਹਨਾਂ ਨੂੰ ਵੀ ਸ਼ਹੀਦ ਕਰਕੇ ਐਡਰੈਸ ਕੀਤਾ ਹੈ ਜਾਂ ਕਰਦੇ। ਸੋ ਜ਼ਾਹਰ ਹੈ ਕਿ ਵੀ ਉਹਨਾਂ ਦੇ ਕੋਲ ਬਾਹਰ ਨਿਕਲਣ ਦਾ ਰਸਤਾ ਸੀ ਜਾਂ ਹੈ, ਪਰ ਉਹਨਾਂ ਨੇ ਕਿਹਾ ਜੀ ਸਾਡੇ ਇਤਿਹਾਸਕ ਗੁਰਦੁਆਰੇ ਇੱਥੇ ਨੇ, ਅਸੀਂ ਛੱਡ ਕੇ ਨਹੀਂ ਜਾਣਾ, ਔਰ ਉਹਦੇ ਲਈ ਉਹਨਾਂ ਨੇ ਸ਼ਹੀਦੀ ਪਾਈ। ਔਰ ਅਸੀਂ ਇਹ ਵੀ ਦੱਸ ਦਈਏ ਕਿ ਜਿਹੜਾ 4 ਜੁਲਾਈ ਨੂੰ ਪ੍ਰੋਗਰਾਮ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿਲ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ ਜਲਾਲਾਬਾਦ ਦੇ ਸ਼ਹੀਦਾਂ ਨੂੰ ਕੀਤਾ ਗਿਆ ਸੀ, ਉਹ 2 ਘੰਟੇ ਦਾ ਜਿਹੜਾ ਹੈ ਉਹ ਕ੍ਰਿਸਪ ਪ੍ਰੋਗਰਾਮ ਨਿਕਲਿਆ। ਔਰ ਕੱਲ ਸ਼ਾਮ ਨੂੰ 7 ਤੋਂ 9 ਦੇ ਜਿਹੜਾ ਪੀਰੀਅਡ ਦੇ ਵਿੱਚ ਇਸ ਨੂੰ ਜਿਹੜਾ ਹੈ ਦਿਖਾਇਆ ਜਾਏਗਾ। ਔਰ ਇਹਨਾਂ ਨੇ ਗੁਰਵਿੰਦਰ ਸਿੰਘ ਹੋਰਾਂ ਨੇ ਇੱਕ ਪਾਸੇ ਤਾਂ ਉਹ ਚੌੜੀਆਂ ਛਾਤੀਆਂ ਕਰਕੇ ਪੇਰੈਂਟਸ ਨੂੰ ਵੀ ਮਾਣ ਸੀ ਵੀ ਚਲੋ ਸਾਡਾ ਪੁੱਤਰ ਸ਼ਹੀਦ ਹੋਇਆ ਕੌਮ ਦੇ ਲਈ, ਪਰ ਜੋ ਅੱਜ ਹਾਲ ਹੈ ਕਿ ਜਵਾਨੀ ਰੂੜੀਆਂ ਤੇ ਰੁੜ ਰਹੀ, ਔਰ ਇਹ ਏਜੰਸੀਆਂ ਚਾਹੁੰਦੀਆਂ ਸੀ ਕਿ ਭਾਈ ਇਹਨਾਂ ਨੂੰ ਸਿੱਖ ਮਾਰ ਕੇ ਅਸੀਂ ਇਹਨਾਂ ਦੀ ਮੂਵਮੈਂਟ ਨਹੀਂ ਮਾਰ ਸਕੇ। ਐਸਾ ਨਸ਼ਾ ਉਹਨਾਂ ਨੇ ਇਸ ਲੈਵਲ ਤੇ ਲਿਆਂਦਾ ਔਰ ਸਾਰਿਆਂ ਨੂੰ ਕਾਣਾ ਕੀਤਾ। ਇਹਦੇ ਵਿੱਚ ਪੋਲੀਟੀਸ਼ੀਅਨ, ਬਿਊਰੋਕਰੈਟ, ਪੁਲਿਸ ਸਾਰੇ ਹੀ ਰਲੇ ਹੋਏ ਨੇ ਔਰ ਏਜੰਸੀਆਂ ਦੀ ਗੇਮ ਹੈ। ਔਰ ਇਹ ਗਰੀਡੀ ਡੌਗ ਜਿਹੜੇ ਨੇ, ਪੈਸੇ ਦੇ ਲੋਭ ਦੇ ਥੱਲੇ ਇਹਨਾਂ ਨੇ ਆਪਣੇ ਹੀ ਪੁੱਤਰ ਧੀਆਂ ਜਿਹੜੇ ਨੇ ਉਹ ਮਾਰਨ ਦਾ ਜਿਹੜਾ ਰਸਤਾ ਚੁਣਿਆ ਔਰ ਉਹਦਾ ਨਤੀਜਾ ਸਾਹਮਣੇ ਹੈ। ਕੋਈ ਕਿਤੇ ਡਿੱਗਿਆ ਹੋਇਆ, ਕੋਈ ਕਿਤੇ ਡਿੱਗਿਆ ਹੋਇਆ। ਵੈਰੀ ਸੈਡ ਜੀ। ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਬਾਣੀ 'ਚੋਂ ਸ਼ਲੋਕਾਂ ਦੇ ਵਿਚਾਰ ਕਰਦੇ ਜੀ। ਅੱਜ ਦੇ ਦੋਵੇਂ ਹੀ ਸ਼ਲੋਕ ਜਿਹੜੇ ਨੇ ਉਹ ਰਾਮਚੰਦਰ ਜੀ, ਲਛਮਣ, ਹਨੂਮਾਨ, ਸੀਤਾ ਇਹਨਾਂ ਨਾਵਾਂ ਦੇ ਨਾਲ ਨੇ। ਔਰ ਇਸ ਦਾ ਭੁਲੇਖਾ ਨਾ ਰਹੇ ਕਿ ਵੀ 15ਵੀਂ ਸਦੀ 'ਚ ਗੋਸਵਾਮੀ ਤੁਲਸੀਦਾਸ ਹੋਏ ਔਰ ਜਦੋਂ ਗੁਰੂ ਨਾਨਕ ਸਾਹਿਬ ਆਪਣੇ ਉਸ ਖਿੱਤੇ ਦੇ ਲੋਕਾਂ ਨੂੰ ਸਮਝਾ ਰਹੇ ਨੇ, ਸੋ ਜ਼ਾਹਰ ਹੈ ਕਿ ਇੱਕ ਰਾਮਚੰਦਰ ਜੀ ਇੱਕ ਨੋਬਲ ਕਰੈਕਟਰ ਔਰ ਕਈਆਂ ਨੇ ਉਹਨਾਂ ਨੂੰ ਹੀ ਜਿਹੜੇ ਦਸ਼ਰਥ ਦੇ ਪੁੱਤਰ ਰਾਮ ਨੇ ਉਹਨੂੰ ਹੀ ਰੱਬ ਬਣਾ ਕੇ ਰਾਮ ਜਿਹੜਾ ਭਗਵਾਨ ਹੀ ਹੁਣ ਵੀ ਭਗਵਾਨ ਰਾਮ, ਭਗਵਾਨ ਕ੍ਰਿਸ਼ਨ ਕਿਹਾ ਜਾਂਦਾ। ਸੋ ਗੁਰੂ ਸਾਹਿਬ ਨੇ ਬੇਸ਼ੱਕ ਕਹਾਣੀ ਦਾ ਬੇਸ ਜੋ ਤੁਲਸੀਦਾਸ ਦਾ ਹੈ ਕਿ ਰਾਵਣ ਉਹ ਸੀਤਾ ਲੈ ਗਿਆ, ਫਿਰ ਹਨੂਮਾਨ ਆਇਆ ਔਰ ਦੂਜਾ ਇਹਨੂੰ ਹੀ ਵਰਤਿਆ ਕਿਉਂਕਿ ਲੋਕਾਂ ਦੀਆਂ ਯਾਦਾਂ 'ਚ ਜਾਂ ਲੋਕਾਂ ਦੇ ਸਾਹਮਣੇ ਉਹੀ ਕਹਾਣੀ ਹੈ। ਪਰ ਮੈਸੇਜ ਇਹਦੇ 'ਚੋਂ ਇਹ ਹੈ ਵੀ ਰੱਬ ਕਦੇ ਝੂਰਦਾ ਨਹੀਂ ਹੈ ਤੇ ਰਾਮਚੰਦਰ ਝੂਰ ਰਹੇ ਨੇ। ਸੋ ਜ਼ਾਹਰ ਹੈ ਵੀ ਉਹ ਵੀ ਇੱਕ ਇਨਸਾਨ ਨੇ ਔਰ ਜਿਹੜੇ ਰੱਬ ਹੈ, ਰਾਮ ਜਿਹੜਾ ਅਲਟੀਮੇਟਲੀ ਰਮਿਆ ਹੋਇਆ ਵਾਹਿਗੁਰੂ ਇਹਨਾਂ ਤੋਂ ਉੱਪਰ ਹੈ। ਔਰ ਇਹੀ ਗੱਲ ਵੈਸੇ ਤੁਲਸੀਦਾਸ ਨੇ ਵੀ ਕਹੀ ਸੀ, ਹਾਲਾਂਕਿ ਉਸ ਦੀ ਉਸ ਲਾਈਨ ਨੂੰ ਇਗਨੋਰ ਕਰ ਦਿੱਤਾ। ਜਦੋਂ ਰਾਮਚਰਿਤ ਮਾਨਸ ਮੁੱਕਿਆ ਤਾਂ ਉਹਨਾਂ ਨੇ ਇੱਕ ਸ਼ਲੋਕ ਲਿਖਿਆ, ਕਹੂੰ ਕਹਾਂ ਲਗ ਨਾਮ ਵਡਾਈ, ਰਾਮ ਨ ਸਕਹਿ ਨਾਮ ਗੁਣ ਗਾਈ।
ਕਿ ਮੈਂ ਨਾਮ ਦੀ ਵਡਿਆਈ ਕੀ ਕਵਾਂ ਕਿ RAM ਵੀ ਉਹਦੇ ਗੁਣ ਨਹੀਂ ਗਾ ਸਕਦਾ। ਸੋ ਕਹੂੰ ਕਹਾਂ ਲਗ ਨਾਮ ਵਡਾਈ, RAM ਨਾ ਸਕੈ ਨਾਮ। ਉਹ ਸਾਰਾ ਚਰਿੱਤਰ ਦੇ ਕੇ, ਉਹਨਾਂ ਦੇ ਜ਼ਿੰਦਗੀ ਦਾ ਨਕਸ਼ਾ ਦੇ ਕੇ ਉਹਨਾਂ ਨੇ, ਪਰ ਅੱਜ ਵੀ ਭਗਵਾਨ ਰਾਮ, ਜੈ ਸ਼੍ਰੀ ਰਾਮ। ਤੇ ਜਦੋਂ ਇਹ ਜੈ ਸ਼੍ਰੀ ਰਾਮ ਕਹਿੰਦੇ ਨੇ, ਇਹ ਰਾਮ ਰੱਬ ਨਹੀਂ ਹੈ, ਇਹ ਰਾਮ ਦਸ਼ਰਥ ਦਾ ਬੇਟਾ ਰਾਮ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਰਾਮ ਝੁਰੈ ਦਲ ਮੇਲਵੈ, ਕਿ ਰਾਮ ਝੂਰਦਾ ਜੀ। ਤੇ ਉਹਨੇ ਫਿਰ ਫੌਜ ਇਕੱਠੀ ਕੀਤੀ, ਸੀਤਾ ਲੈ ਗਿਆ ਰਾਵਣ। ਰਾਮ ਝੁਰੈ ਦਲ ਮੇਲਵੈ, ਅੰਤਰ ਬਲ ਅਧਿਕਾਰ, ਬੰਤਰ ਕੀ ਸੈਨਾ ਸੇਵੀ ਹੈ, ਮਨ ਤਨ ਜੂਝ ਅਪਾਰ, ਸੀਤਾ ਲੈ ਗਿਆ ਦਹਿ ਸਿਰੋ, ਲਛਮਣ ਮੂਓ ਸਰਾਪ, ਨਾਨਕ ਕਰਤਾ ਕਰਨਹਾਰ, ਕਰ ਵੇਖੈ ਥਾਪ ਉਥਾਪ। ਕਿ ਰਾਮ ਜੀ ਝੂਰ ਰਹੇ ਨੇ ਕਿ ਭਾਈ ਸੀਤਾ ਲੈ ਗਿਆ ਦਹਿ ਸਿਰੋਂ, 10 ਸਿਰਾਂ ਵਾਲਾ ਰਾਵਣ ਲੈ ਗਿਆ ਸੀਤਾ, ਔਰ ਉਹਨਾਂ ਨੂੰ ਆਪਣੇ ਤੇ ਆਪਣੇ ਬਲ ਦੇ ਉੱਤੇ ਮਾਣ ਵੀ ਹੈ ਕਿ, ਔਰ ਲੇਕਿਨ ਬੰਤਰ ਕੀ ਸੈਨਾ ਸੇਵੀ ਹੈ, ਫਿਰ ਬਾਂਦਰਾਂ ਦੀ ਸੈਨਾ ਆ ਗਈ, ਔਰ ਉਹਦਾ ਜਿਹੜਾ ਮਨ ਤਨ ਉਹਨਾਂ ਦੇ ਵਿੱਚ ਮਰਨ ਦੀ ਭਾਵਨਾ ਹੈ, ਕਿਉਂਕਿ ਡੈਡੀਕੇਸ਼ਨ ਤਾਂ ਹਨੂਮਾਨ ਜਾਂ ਉਹਦੀ ਨਾਲ ਜੁੜੀ ਹੋਈ ਹੈ, ਉਹਨਾਂ ਦੀ ਆਪਣੇ ਜੀ ਕਿ ਵੀ ਉਹ ਕਿੰਨੀ ਆਸਥਾ ਹੈ। ਸੀਤਾ ਦੇ ਪੈਰਾਂ ਵੱਲ ਹੀ ਦੇਖਦਾ ਸੀ, ਸੀਤਾ ਜੀ ਦੇ ਮਾਤਾ ਸੀਤਾ ਜੀ ਜਾਂ ਦੂਸਰਾ। ਸੋ ਮਨ ਤਨ ਜੂਝ, ਸੀਤਾ ਲੈ ਗਿਆ ਦਹਿ ਸਿਰੋਂ, ਲਛਮਣ ਮੂਓ ਸਰਾਪ। ਉਹਨਾਂ ਨੇ ਕਿਹਾ ਵੀ ਹੁਣ ਰਾਮ ਵੀ ਝੂੜਦਾ ਕਿਉਂ, ਇੱਕ ਪਾਸੇ ਤਾਂ ਸੀਤਾ ਨੂੰ ਲੈ ਗਿਆ 10 ਸਿਰਾਂ ਵਾਲਾ ਰਾਵਣ, ਤੇ ਜਿਹੜੀ ਇਹਨਾਂ ਦੀ ਕਹਾਣੀ ਹੈ ਉਹਦੇ ਮੁਤਾਬਕ ਲਛਮਣ 2 ਵਾਰ ਲਛਮਣ ਦੇ ਲਈ ਰਾਮਚੰਦਰ ਜੀ ਝੂਰਦੇ ਰਹੇ, ਰੋਂਦੇ ਰਹੇ। ਪਹਿਲਾਂ ਤਾਂ ਸੀਤਾ ਜੀ ਲਈ ਸੀ, ਔਰ ਉਹਨਾਂ ਦੀ ਜੇ ਤੁਹਾਨੂੰ ਰਮਾਇਣ ਦਾ ਯਾਦ ਹੋਏ ਬਚਪਨ 'ਚ ਜਦੋਂ ਡਿਸਪਲੇ ਕਰਦੇ ਸੀ ਕਿ ਜਦੋਂ ਸੀਤਾ ਆਏ ਉਹਦੇ 'ਚ ਨਹੀਂ ਹੈ ਕੁਟੀਆ, ਫਿਰ ਉਹ ਰੋ ਰਹੇ ਨੇ, रो के कह रहे हैं कि हे वन के वृक्षों तुम ही बता दो मेरी सीता कहाँ है, हे पक्षियों तुम ही बता दो मेरी सीता कहाँ है। और गुरबाणी गुरु साहब ने फरमाया रोवे राम निकाला भैया सीता लक्ष्मण रोवे, ਹੁਣ ਰੱਬ ਤਾਂ ਰੋਏਗਾ ਨਹੀਂ। ਸੋ ਜ਼ਾਹਰ ਹੈ ਮੈਸੇਜ ਇਹ ਦੇਣ ਦਾ ਹੈ ਕਿ ਭਾਈ ਉਸ ਰੱਬ ਦੇ ਨਾਲ ਜੁੜੋ ਜਿਹੜਾ ਰਾਮਚੰਦਰ ਜੀ ਜਿੱਤੇ, ਜਿੱਤ ਵੀ ਉਹਦੇ ਚ ਉਹਨਾਂ ਨੇ ਕਿਹਾ ਕਿ ਭਈ ਇਹ ਜਿਹੜਾ ਰਾਮ ਜੀ ਇਸ ਲਈ ਰੋ ਰਹੇ ਨੇ ਕਿ ਇੱਕ ਪਾਸੇ ਸੀਤਾ ਲੈ ਗਏ, ਲక్ష్మణ ਮੂਹੋ ਸਰਾਪ। ਸੋ ਇੱਕ ਵਾਰ ਰਾਮ ਜੀ ਰੋਏ ਜਦੋਂ ਲక్ష్మణ ਮੂਰਛਤ ਹੋ ਗਏ ਜੀ, ਉਹਨਾਂ ਨੂੰ ਜਿਹੜਾ ਉਹ ਲੱਗਾ ਵਾਣ, तीर लगा और फिर वो हनुमान जी ले आए सारा पहाड़ चुक के संजीवनी बूटी हो गया। लेकिन दूसरा पार्ट यह है भी लक्ष्मण होरां दी मौत जिहड़ी है किसी सराफ दे नाल हुई, मैनूं कहानी दा तो नहीं पता है पर इहदे तो ही है कि लक्ष्मण मूहों सराफ के उदों भी रामचंद्र जी रोए के क्योंकि लक्ष्मण वापस तो अयोध्या नहीं ना आया, उत्थे ही मेरा ख्याल है उहदी डेथ हुई, किसी ने देता होना ऋषि ने सराफ च कुछ बना लिया होना इन्होंने। नानक करता करणहार कर वेख्या थाप उथाप। गुरु साहब ने कहा भाई ये कहानी इधरली है, ਉਹ ਵਾਹਿਗੁਰੂ ਜਿਹੜਾ ਕਰਤਾ ਹੈ ਉਹ ਕਰਨਹਾਰ ਹੈ, ਉਹੀ ਸਾਰੀ ਇਸ ਖੇਡ ਨੂੰ ਕਰਦੇ ਕਰ ਵੇਖਿਆ ਥਾਪ ਉਥਾਪ। ਥਾਪ ਹੁੰਦਾ ਹੈ ਪੈਦਾ ਕਰਨਾ, ਉਥਾਪ ਹੁੰਦਾ ਹੈ ਡਿਸਟਰੋਏ ਕਰਨਾ, ਕਿ ਉਹੀ ਕ੍ਰੀਏਟ ਕਰਦਾ ਹੈ ਉਹੀ ਡਿਸਟਰੋਏ ਕਰਦਾ ਹੈ। ਔਰ ਦੂਸਰਾ ਸ਼ਲੋਕ ਵੀ ਉਹਦਾ ਹੀ ਕੰਟੀਨਿਊਟੀ ਹੈ, ਮਨ ਮੈਂ ਝੂਰੈ ਰਾਮਚੰਦ ਸੀਤਾ ਲక్ష్మణ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਦੈਂਤ ਨਾ ਸਮਝਈ ਤਿੰਨ ਪ੍ਰਭ ਕੀਏ ਕਾਮ ਨਾਨਕ ਵੇ ਪਰਵਾਓ ਸੋ ਕੀਰਤਨਾ ਮਿਟਾਈ ਰਾਮ। ਹੁਣ ਇਹਦੇ ਚ ਉਸ ਕਹਾਣੀ ਦਾ ਵੀ ਜ਼ਿਕਰ ਹੈ ਜਿਹੜਾ ਪਹਿਲੇ ਸ਼ਲੋਕ ਚ ਅਸੀਂ ਕੀਤਾ ਹੈ, ਔਰ ਫਿਰ ਰਾਵਣ ਦਾ ਵੀ ਹੈ ਕਿ ਰਾਵਣ ਜਿਹੜਾ ਆਪਣੀ ਤਾਕਤ ਦੇ ਜ਼ੋਰ ਦੇ ਵਿੱਚ ਅੰਨਾ ਸੀ, ਉਹਨੂੰ ਇਹ ਨਹੀਂ ਸੀ ਕਿ ਵੀ ਅਲਟੀਮੇਟਲੀ ਰੱਬ ਦੀ ਜਿਹੜੀ ਤਾਕਤ ਹੈ ਉਹ ਕਿਸੇ ਦੇ ਸਿਰ ਰਾਹੀਂ ਤੇ ਹੱਥ ਰੱਖ ਕੇ ਰੱਬ ਜਿਹੜਾ ਉਹ ਈਵਲ ਨੂੰ ਡਿਸਟਰੋਏ ਕਰਾ ਦੇ। ਸੋ ਇਹਦੇ 'ਚ ਉਹਨਾਂ ਨੇ ਫਰਮਾਇਆ ਗੁਰੂ ਸਾਹਿਬ ਨੇ, ਮਨ ਮੈਂ ਝੂਰੈ ਰਾਮਚੰਦ ਸੀਤਾ ਲక్ష్మణ ਜੋਗ। ਜੋਗ ਹੈ ਦੀ ਖਾਤਰ, ਕਿ ਮਨ ਦੇ ਵਿੱਚ ਰਾਮਚੰਦਰ ਸੀਤਾ ਤੇ ਲక్ష్మణ ਦੀ ਖਾਤਰ ਝੂਰ ਰਹੇ ਨੇ। ਹਣਵੰਤਰ ਆਰਾਧਿਆ, ਹੁਣ ਬਹੁਤੇ ਕਹਿਣਗੇ ਜੀ ਨਾ ਤਾਂ ਹਨੂਮਾਨ ਹੈ, ਹਣ ਕਹਿੰਦੇ ਨੇ ਸੰਸਕ੍ਰਿਤ 'ਚ ਠੋਡੀ ਨੂੰ, ਤੇ ਜਿਹੜਾ ਜੇ ਤੁਸੀਂ ਉਹਨਾਂ ਦੇ ਕੈਲੰਡਰ ਵੀ ਦੇਖੋ ਤੇ ਹਨੂਮਾਨ ਦੀ ਠੋਡੀ ਲੰਬੀ ਹੈ ਜਿਵੇਂ ਬਾਂਦਰਾਂ ਦੀ ਹੁੰਦੀ ਹੈ। ਹਣਵੰਤਰ ਆਰਾਧਿਆ ਕਿ ਲੰਮੀ ਠੋਡੀ ਵਾਲਾ ਹਨੂਮਾਨ ਉਹ ਰਾਮਚੰਦਰ ਨੇ ਯਾਦ ਕੀਤਾ, ਆਇਆ ਕਰ ਸੰਜੋਗ ਵੀ ਪਹੁੰਚ ਗਿਆ ਉਹ ਜਿਹੜੇ ਕੁਦਰਤ ਨੇ ਮੇਲ ਮਿਲਾਣੇ ਹੁੰਦੇ ਨੇ। ਭੂਲਾ ਦੈਂਤ ਨਾ ਸਮਝ ਆਈ ਤਿੰਨ ਪ੍ਰਭ ਕੀਏ ਕਾਮ। ਰਾਵਣ ਦੈਂਤ, ਉਹਨੂੰ ਇਹ ਨਹੀਂ ਪਤਾ ਹੈ ਵੀ ਇਹ ਜੋ ਚੱਲ ਰਿਹਾ ਹੈ ਇਹ ਕੋਈ ਰਾਮ ਤੇ ਰਾਵਣ ਦੀ ਖੇਡ ਨਹੀਂ ਹੈ, ਇਹ ਵੱਡੀ ਖੇਡ ਕਰਨ ਵਾਲਾ ਆਪ ਹੀ ਰੱਬ ਵਰਤਾ ਰਿਹਾ ਪਾਣਾ। ਨਾਨਕ ਵੇ ਪਰਵਾਓ ਸੋ ਕੀਰਤਨਾ
ਮਿਟਈ ਰਾਮ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਹ ਵਾਹਿਗੁਰੂ ਬੇਪਰਵਾਹ ਹੈ ਤੇ ਜੋ ਉਸਨੇ ਕਰਨਾ ਹੈ ਉਹ ਉਸੇ ਨੇ ਹੀ ਕਰਨਾ ਹੈ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਔਰ ਅਲਟੀਮੇਟਲੀ ਜਿਹੜਾ ਰਾਮ ਹੈ ਉਹ ਰਮਿਆ ਹੋਇਆ ਵਾਹਿਗੁਰੂ ਹੈ, ਨਾ ਕਿ ਦਸ਼ਰਥ ਦਾ ਬੇਟਾ ਰਾਮ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤੇ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।